ਬਿਸਮਿल्लाहिर्रहमानिर्रहीम अस्सलाम वालेकुम। ਅੱਜ ਤੁਹਾਡੀ ਅਸੀਂ ਮੁਲਾਕਾਤ ਇੱਕ ਐਸੇ ਬਜ਼ੁਰਗ ਦੇ ਨਾਲ ਕਰਵਾ ਰਹੇ ਹਾਂ ਜਿਹੜੇ ਇੰਡੀਆ ਦੇ ਵਿੱਚੋਂ ਜ਼ਿਲ੍ਹਾ ਜਲੰਧਰ ਦੇ ਵਿੱਚੋਂ ਤਹਿਸੀਲ ਨਕੋਦਰ ਪਿੰਡ ਇਹਨਾਂ ਦਾ ਢੇਰੀਆਂ ਸੀ। ਉੱਥੋਂ ਉੱਠ ਕੇ ਇਹ ਪਹਿਲੇ ਗੁਜਰਾਂ ਵਾਲੇ ਆਏ ਸੀਗੇ, ਉੱਥੇ ਥੋੜ੍ਹਾ ਟਾਈਮ ਗੁਜ਼ਾਰਿਆ। ਉਸ ਤੋਂ ਬਾਅਦ ਇਹ ਆਪਣਾ ਇੱਥੇ 28 ਚੱਕ ਸਾਦਕਾਬਾਦ ਦੇ ਕੋਲ ਆ ਕੇ ਆਬਾਦ ਹੋਏ ਆ। ਉੱਥੋਂ ਫਿਰ ਆਪਣਾ ਟਾਈਮ ਇਹਨਾਂ ਨੇ ਜਿੰਨਾ ਵੀ ਇੱਥੇ ਸਪੈਂਡ ਕੀਤਾ, ਉਸ ਤੋਂ ਬਾਅਦ ਇਹ ਸਾਦਕਾਬਾਦ ਸ਼ਹਿਰ ਦੇ ਵਿੱਚ ਆ ਕੇ ਰਿਹਾਇਸ਼ ਇਖਤਿਆਰ ਕੀਤੀ ਆ। ਅੱਜ ਅਸੀਂ ਇਹਨਾਂ ਕੋਲ ਪੁੱਛਦੇ ਹਾਂ ਕਿ ਇਹਨਾਂ ਨੇ ਜੋ ਵੀ ਉੱਥੇ ਇਹਨਾਂ ਨਾਲ ਮਤਲਬ ਹੋਇਆ 1947 'ਚ ਵੰਡ ਵੇਲੇ ਇਹ ਉੱਥੋਂ ਉੱਠ ਕੇ ਆਏ ਆ, ਇਹਨਾਂ ਦਾ ਸਫ਼ਰ ਕਿਸ ਤਰ੍ਹਾਂ ਗੁਜ਼ਰਿਆ, ਇਹਨਾਂ ਦਾ ਉੱਥੇ ਰਹਿਣ ਸਹਿਣ ਕੀ ਸੀ, ਇਹਨਾਂ ਦਾ ਲੋਕਾਂ ਨਾਲ ਵਰਤਾਅ ਕਿਸ ਤਰ੍ਹਾਂ ਦਾ ਸੀ। ਅੱਜ ਸਾਰੀਆਂ ਗੱਲਾਂ ਅਸੀਂ ਇਹਨਾਂ ਨਾਲ ਸਾਂਝੀਆਂ ਕਰਾਂਗੇ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਬਾਬਾ ਜੀ ਕੀ ਹਾਲ ਚਾਲ ਆ? ਸਭ ਠੀਕ ਹੈ ਜੀ। ਕੀ ਨਾਂ ਜੀ ਆਪਣਾ? ਮੁਹੰਮਦ ਇਬਰਾਹਿਮ। ਤੁਹਾਡੇ ਵਾਲਾ ਸਾਹਿਬ ਦਾ ਕੀ ਨਾਮ ਹੈ? ਗੁਲਾਮ ਮੁਹੰਮਦ। ਹਾਂਜੀ। ਆਪਣੀ ਕਿਹੜੀ ਬਰਾਦਰੀ ਹੈ ਜੀ? ਰਾਈ ਬਰਾਦਰ। ਗੋਤ ਕਿਹੜੀ ਆਪਣੀ, ਕੋਈ ਯਾਦ ਆ? ਗੋਤ ਦਾ ਨਹੀਂ ਪਤਾ। ਕੋਈ ਅੱਲ ਪਈ ਹੁੰਦੀ ਪਿੰਡਾਂ ਥਾਵਾਂ 'ਚ ਬੰਦਿਆਂ ਦੇ ਬੈਠਿਆਂ ਦੀ? ਬਚਪਨ ਸੀ ਯਾਰ। ਕਿੰਨੀ ਉਮਰ ਸੀ ਤੁਹਾਡੀ ਜਦੋਂ 10 ਸਾਲ ਵੰਡ ਪਈ? 9 ਸਾਲ। 9-10 ਸਾਲ ਸੀਗੀ। ਠੀਕ ਆ। ਕੀ ਕਰਦੇ ਹੁੰਦੇ ਸੀ ਉੱਥੇ? ਤੁਹਾਡਾ ਕੀ ਆਪਣਾ? ਮੈਂ ਤਾਂ ਖੇਤੀਬਾੜੀ ਕਰਦੇ, ਫਸਲਬਾੜੀ ਹੋਈ ਕੁਝ ਨਹੀਂ। ਅੱਛਾ, ਫਸਲਬਾੜੀ ਕਰਦੇ ਜਾਨੀ ਜ਼ਿਮੀਦਾਰ ਆ ਸੀ ਉੱਥੇ ਆਪਣਾ? ਜ਼ਿਮੀਦਾਰ ਮੈਂ ਤਾਂ ਕਰਦਾ ਸੀ। ਅਸੀਂ ਬੱਚੇ। ਤੁਹਾਡੇ ਵਾਲਦ ਸਾਹਿਬ ਕੀ ਕਰਦੇ ਸੀ? ਮੇਰੇ ਵਾਲਦ ਸਾਹਿਬ ਵੀ ਨਾਲ ਹੀ ਸੀ, ਇਕੱਠੇ ਸੀ। ਇਕੱਠੇ ਹੁੰਦੇ ਸੀ। ਠੀਕ। ਯਾਦ ਆ ਕੋਈ ਜਦੋਂ ਉੱਥੋਂ ਉੱਠ ਕੇ ਆਏ ਫਿਰ ਕੋਈ ਕਿਸ ਤਰ੍ਹਾਂ ਪਾਕਿਸਤਾਨ ਬਣਨ ਦੀ ਸਟੋਰੀ ਕਿਸ ਤਰ੍ਹਾਂ ਹੋਇਆ? ਪਾਕਿਸਤਾਨ ਦੀ ਸਟੋਰੀ ਇਸ ਤਰ੍ਹਾਂ ਹੋਈ ਹੈ ਜੀ। पहले खामोश है काफ़ी अर्सा, फिर यकदम में हमले शुरू हो गए। अच्छा। साढ़े पिंड ज़्यादा सिखां दे सी। अच्छा। फिर रात के टाइम हमला होया जिहदे 3 शहीद हो गए सी। अच्छा। बाकी तीसरे दिन बाद ही उठ गए, ऐलान हो गए। शहीद ਜਿਹੜੇ ਹੋਏ ਸੀ ਉਹ ਕੌਣ ਸੀਗੇ? ਮੈਨੂੰ ਨਾਂ ਨਹੀਂ ਮੈਨੂੰ ਯਾਦ। ਤੁਹਾਡੇ ਪਿੰਡ ਦੇ ਮਤਲਬ ਬੰਦੇ ਸੀਗੇ? ਹਾਂ, ਮੇਰੇ ਸਾਡੇ ਪਿੰਡ। ਅੱਛਾ। ਉਸ ਤੋਂ ਬਾਅਦ ਐਲਾਨ ਹੋ ਗਿਆ ਜੀ ਪਾਕਿਸਤਾਨ ਬਣ ਗਿਆ। ਫਿਰ ਸਾਡੇ ਕੈਂਪ ਲੱਗੇ ਨਕੋਦਰ। ਅੱਛਾ। ਕੁਛ ਅਰਸਾ ਅਸੀਂ ਉੱਥੇ ਬੈਠੇ ਰਹੇ। ਠੀਕ। ਸਾਡਾ ਕਾਫਲੇ ਨਾਲ ਆ ਗਿਆ, ਅਸੀਂ ਗੜੇ ਆ ਗਏ। ਗੱਡੀ ਜਿਹੜੇ ਅਸੀਂ ਆਪਣੇ ਪਾਕਿਸਤਾਨ ਦੇ ਵਿੱਚ ਆ ਗਏ। ਕਿੰਨੇ ਜੀ ਸੀਗੇ ਜਿਹੜੇ ਉੱਥੋਂ ਤੁਸੀਂ ਉੱਠ ਕੇ ਆਏ ਆ? ਅਸੀਂ ਜੀ ਇੱਕ ਵਾਲਦ ਆ ਸੀ ਮੇਰੀ, ਤੇ ਇੱਕ ਤਾਇਆ, ਤੇ ਇੱਕ ਮੈਂ, ਤੇ ਇੱਕ ਮੇਰਾ ਭਾਈ। ਅੱਛਾ। 4 ਜਣੇ ਸੀ। 4 ਜਣੇ ਸੀਗੇ? ਅੱਛਾ। ਤੁਸੀਂ ਬੜੇ ਸੀ ਸਾਰਿਆਂ ਤੋਂ? ਨਹੀਂ, ਮੇਰਾ ਵੱਡਾ ਭਾਈ ਸੀ। ਅੱਛਾ। ਬਹੁਤ ਹੋ ਗਿਆ। ਹਾਂਜੀ। ਤੁਹਾਡਾ ਪਿੰਡ ਹੈਗਾ ਢੇਰੀਆਂ? ਹਾਂਜੀ, ਢੇਰੀਆਂ। ਆਲੇ ਦੁਆਲੇ ਪਿੰਡ ਦੇ ਵਿੱਚ ਕਿਹੜੇ ਕਿਹੜੇ ਮਤਲਬ ਕਿ ਲੋਕ ਬੈਠੇ ਸੀ, ਜਾਂ ਪਿੰਡਾਂ ਦੇ ਨਾਂ ਕੀ ਕੀ ਸੀ? ਸਾਡੇ ਪਿੰਡ ਜੀ ਬੋਪਰਾਵਾ ਸ਼ਾਂਕਰ ਸਿੱਖਾਂ ਦਾ ਪਿੰਡ ਸੀ। ਅੱਛਾ। ਬਾਕੀ ਆਲੋਵਾਲ ਢੇਰੀਆਂ ਸਿਆਣਿਆਂ ਮੁਸਲਮਾਨਾਂ ਦਾ ਪਿੰਡ ਸੀ। ਇਹਦੇ ਵਿੱਚ ਚੰਦ ਆਦਮੀ ਸੀ। ਆਲੋਵਾਲ, ਨੰਗਲ ਜੀਵਨ, ਸ਼ਰਕਪੁਰ, ਗੋਹਰ? ਨਹੀਂ, ਇਹ ਅੱਗੇ ਆ। ਅੱਛਾ। ਠੀਕ ਆ। ਇਹ 3 ਪਿੰਡ ਸਾਡੇ ਨੇੜੇ ਸੀ, ਹੋਰ ਕੁਛ ਨਹੀਂ ਸੀ। ਇਹ 3 ਪਿੰਡਾਂ ਦਾ ਤੁਹਾਨੂੰ ਯਾਦ ਆ? ਹਾਂਜੀ, 3 ਪਿੰਡਾਂ ਯਾਦ ਆ। ਤਹਿਸੀਲ ਤੁਹਾਡੀ ਨਕੋਦਰ ਸੀਗੀ? ਤਹਿਸੀਲ ਨਕੋਦਰ ਸੀ। ਡਾਕਖਾਨੇ ਦਾ ਪਤਾ ਕਿਹੜਾ? ਡਾਕਖਾਨੇ ਦਾ ਕੋਈ ਪਤਾ ਨਹੀਂ। ਥਾਣੇ ਦਾ ਪਤਾ? ਨਾ, ਥਾਣੇ ਦਾ ਪਤਾ। ਅੱਛਾ। ਤਹਿਸੀਲ ਜੀ ਹੋਣਾ, ਹੋਰ ਕਿੱਥੇ ਹੋਣਾ? ਮੈਂ ਤੇ ਥਾਣੇ ਥੋੜੇ ਇੱਥੇ ਹੁੰਦੇ। ਠੀਕ ਆ। ਉੱਥੇ ਤੁਹਾਡੇ ਜਿਹੜੇ ਲੋਕ ਸੀਗੇ ਪਿੰਡ ਦੇ ਵਿੱਚ ਰਹਿਣ ਸਹਿਣ ਉਹਨਾਂ ਨਾਲ ਕਿਸ ਤਰ੍ਹਾਂ ਦਾ ਸੀ? ਕਿ ਕਿਹੜੀਆਂ ਕਿਹੜੀਆਂ ਬਰਾਦਰੀਆਂ ਹੋਰ ਬੈਠੀਆਂ ਸੀਗੀਆਂ? ਮੇਰੇ ਅੰਦਾਜ਼ੇ ਮੈਂ ਤਾਂ ਬਚਪਨ ਦਾ ਮੈਂ ਤਾਂ ਰਾਹੀਂ ਦੇਖੇ ਬੈਠੇ ਪਏ, ਗੈਰ ਮੁਸਲਿਮ ਕੋਈ ਨਹੀਂ ਸੀ। ਗੈਰ ਮੁਸਲਿਮ ਕੋਈ ਨਹੀਂ ਸੀ? ਕੋਈ ਹਿੰਦੂਆਂ ਦਾ ਘਰ? ਦੋ ਘਰ ਸੀ ਹਿੰਦੂਆਂ ਦੇ। ਯਾਦ ਆ ਉਹਨਾਂ ਦੇ ਨਾਂ ਕੀ ਕੀ ਸੀ? ਅੱਛਾ। ਮੈਨੂੰ ਆਪਣਾ ਨਾਮ 10 ਸਾਲ ਦੀ ਉਮਰ ਦੇ। ਚਲੋ ਖੈਰ, ਉਹ ਤਾਂ ਉਮਰ ਦਾ ਤਕਾਜ਼ਾ ਹੈ, ਬੰਦੇ ਨੂੰ ਗੱਲਾਂ ਤਾਂ ਨਹੀਂ ਯਾਦ ਹੁੰਦੀਆਂ ਹੀ ਆ। ਕਈ ਬੰਦਾ ਜ਼ੋਰ ਪਾਵੇ ਨਾ ਜ਼ਹਿਨ ਤੇ ਫਿਰ ਗੱਲਾਂ ਯਾਦ ਆ ਜਾਂਦੀਆਂ ਹੁੰਦੀਆਂ। ਨਾਲੀ ਅਰਸਾ ਹੋ ਗਿਆ ਪਾਕਿਸਤਾਨ ਬਣੇ, 60-70 ਸਾਲ ਹੋ ਗਏ ਮੁੜ ਕੇ ਯਾਦ ਨਹੀਂ। ਪਾਕਿਸਤਾਨ ਬਣਨ ਤੋਂ ਪਹਿਲੇ ਵੀ ਕਦੇ ਇੱਧਰਲੇ ਏਰੀਆ ਵਿੱਚ ਆਉਣ ਜਾਣ ਹੈਗਾ ਸੀ ਤੁਹਾਡਾ? ਨਹੀਂ, ਸਾਡੇ ਕਿਸੇ ਦਾ ਨਹੀਂ। ਅੱਛਾ। ਨਹੀਂ। ਕੀ ਮਹਿਸੂਸ ਕੀਤਾ ਜਦੋਂ ਮਤਲਬ ਐਲਾਨ ਹੋਇਆ ਕਿ ਪਾਕਿਸਤਾਨ ਬਣ ਗਿਆ ਤੇ ਆ ਸਾਰਾ ਕੁਝ ਹੁਣ ਛੱਡ ਕੇ ਚੱਲ ਜਾਣਾ ਆਪਾਂ? ਮਹਿਸੂਸ ਇਹ ਵੀ ਕੀ ਕਹਿ ਸਕਦਾ ਮੈਂ, ਪਤਾ ਹੀ ਸਭ ਛੱਡਣਾ ਪੈ ਗਿਆ, ਨੱਸਣਾ ਪੈ ਗਿਆ, ਆਪਣੀ ਜਾਨ ਬਚਾਉਣੀ ਪੈ ਗਈ, ਬਾਕੀ ਰਹਿ ਗਿਆ। ਅੱਛਾ। ਜਾਨ ਬਚਾਈ ਹੈ। ਜਦੋਂ ਤੁਸੀਂ ਪਿੰਡੋਂ ਆਪਣੇ ਨਿਕਲੇ ਆ, ਹਾਂਜੀ, ਆਪਣਾ ਮਾਲ ਜੋ ਵੀ ਚੱਕਿਆ ਕਾਹਤੇ ਨਿਕਲੇ ਸੀ? ਗੱਡਿਆਂ ਤੇ? ਯਾਰ ਇੱਕ ਛੋਟੀ ਜਿਹੀ ਪੇਟੀ ਚੱਕੀ, ਉਹ ਕਿਸੇ ਦੇ ਗੱਡੇ ਰੱਖੀ ਹੈ। ਅੱਛਾ। ਬਾਕੀ ਮਾਲ ਡੰਗਰ ਸਭ ਛੱਡ ਦਿੱਤਾ, ਗਾਈਆਂ ਮੱਝਾਂ ਸਭ। ਅੱਛਾ, ਸਾਰਾ ਕੁਝ ਉੱਥੇ ਛੱਡਿਆ? ਸਭ ਕੁਝ ਛੱਡਿਆ, ਕੋਈ ਸ਼ਾਇਦ ਨਹੀਂ ਚੱਕੀ। ਤੁਹਾਡੇ ਪਿੰਡ ਹਮਲਾ ਤਾਂ ਨਹੀਂ ਹੋਇਆ?
ਸਾਡੇ ਪਿੰਡ ਹਮਲਾ ਹੋਇਆ ਸੀ ਬੋਪਰਾਵਾਂ ਦਾ। ਕਿੱਥੋਂ? ਬੋਪਰਾਵਾਂ ਬੋਪਰਾਵਾਂ ਸ਼ਾਂਕੇ ਤੇ ਹਮਲਾ ਹੋਇਆ ਸਾਡੇ ਰਾਤ ਦੇ ਟਾਈਮ। ਤਿੰਨ ਸ਼ਹੀਦ ਹੋ ਗਏ ਸੀ। ਅੱਛਾ। ਤੇ ਬਾਕੀ ਉਹਨਾਂ ਦੀ ਕੋਈ ਜ਼ਖਮੀ ਨਾਲ ਦੀ ਨਾਲ ਚੱਕ ਕੇ ਲੈ ਗਏ ਹੋਣਗੇ। ਤੁਹਾਨੂੰ ਸਵੇਰ ਪਤਾ ਲੱਗਾ ਹਮਲਾ ਹੋਇਆ ਜਾਂ ਤੁਹਾਨੂੰ ਉਸੇ ਟਾਈਮ ਪਤਾ ਲੱਗ ਗਿਆ ਸੀ ਵੀ ਨਾਲ ਹਮਲਾ ਹੋ ਗਿਆ? ਹਮਲਾ ਤਾਂ ਰਾਤ ਹੀ ਹੈ, ਰਾਤ ਦੇ ਟਾਈਮ ਪਹਿਲੇ ਟਾਈਮ ਹੋਇਆ। ਅੱਛਾ, ਪਤਾ ਲੱਗ ਗਿਆ ਸੀ। ਪਤਾ ਲੱਗ ਗਿਆ। ਠੀਕ ਆ। ਤੁਹਾਡਾ ਉਹ ਇਲਾਕਾ ਕਿਹੋ ਜਿਹਾ ਸੀਗਾ? ਸਹੀ ਸੀ ਇਲਾਕਾ। ਕਿੱਦਾਂ ਦਾ ਇਲਾਕਾ ਸੀ? ਜ਼ਰਖੇਜ਼ ਸੀ? ਜ਼ਰਖੇਜ਼ ਇਲਾਕਾ ਸੀ। ਠੀਕ ਆ। ਉੱਥੋਂ ਫਿਰ ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਹੁਣ ਹਮਲੇ ਵੀ ਹੋਣ ਲੱਗ ਪਏ ਆ, ਇੱਥੋਂ ਹੁਣ ਰਹਿਣਾ ਨਹੀਂ ਬਣਦਾ, ਆਪਣਾ ਮਾਹੌਲ ਨਹੀਂ ਠੀਕ ਰਿਹਾ, ਉਸ ਤੋਂ ਬਾਅਦ ਫਿਰ ਤੁਸੀਂ ਉੱਠ ਕੇ ਉੱਥੋਂ ਆਪਣੇ ਪਿੰਡੋਂ ਨਿਕਲੇ ਆਏ? ਪੇਟੀ ਤੁਸੀਂ ਕਿਸੇ ਦੇ ਗੱਡੇ ਤੇ ਰੱਖਤੀ ਜਿਹੜੀ ਸੀਗੀ ਛੋਟੀ ਜਿਹੀ? ਉਹ ਕਿਸੇ ਗੱਡੇ ਰੱਖ ਕੇ ਲਿਆ ਸੀ ਆਪਣੇ ਨਕੋਦਰ। ਅੱਛਾ। ਉਸ ਤੋਂ ਬਾਅਦ ਤੁਸੀਂ ਕਿੱਥੇ ਪਹੁੰਚੇ? ਉਸ ਤੋਂ ਬਾਅਦ ਮੈਂ, ਮੇਰੀ ਵਾਲਾ, ਮੇਰਾ ਭਾਈ, ਅਸੀਂ ਆ ਗਏ ਸੀ ਗੜੇ। ਹਾਂ, ਗੜੇ। ਫਿਰ ਰੇਲਵੇ ਚੜੇ, ਅਸੀਂ ਆ ਗਏ ਪਾਕਿਸਤਾਨ। ਅੱਛਾ। ਸਾਡੇ ਗੱਡੇ ਨਾਲ। ਪਾਕਿਸਤਾਨ ਕਿਹੜੇ ਰਾਸਤੇ ਦੀ ਆਏ? ਮਤਲਬ ਲਾਹੌਰੋਂ ਆਏ ਜਾਂ ਕਿੱਧਰਲੇ ਏਰੀਏ 'ਚ ਆਪਣਾ ਆਏ? ਮੈਨੂੰ ਜਲੰਧਰੋਂ ਯਾਰ ਗੱਡੀ ਨਿਕਲੀ ਹੈ। ਅੱਛਾ, ਫਿਰ ਵਾਹਗਾ ਬਾਰਡਰ ਵਾਲ ਦੀ ਆਏ ਹੋਣੇ? ਹਾਂ, ਇੱਧਰ ਦੇ ਵਾਹਗਾ ਬਾਰਡਰ ਵਾਲ ਦੀ ਆਏ। ਤੇ ਉੱਥੋਂ ਡਾਇਰੈਕਟ ਬਹਿ ਕੇ ਇੱਥੇ ਪਹੁੰਚ ਗਏ ਆ? ਹਾਂਜੀ। ਕੋਈ ਰਾਹ ਦੇ ਵਿੱਚ ਕੈਂਪਾਂ 'ਚ ਨਹੀਂ ਉਤਰੇ? ਨਹੀਂ, ਰਸਤੇ 'ਚ ਨਹੀਂ, ਗੱਡੀ ਨਹੀਂ। ਕਾਫਲਾ ਜਿਹੜਾ ਸੀ ਉਹ ਪੈਦਲ ਆਇਆ। ਅੱਛਾ, ਤੁਸੀਂ ਗੱਡੀ 'ਚ ਆ ਗਏ ਸੀ? ਅਸੀਂ ਗੱਡੀ 'ਚ ਆ ਗਏ। ਇੱਥੇ ਆਪਣਾ ਰਾਸਤੇ ਦੇ ਵਿੱਚ ਕੋਈ ਐਸਾ ਸੀਨ, ਕੋਈ ਕਤਲੋ ਗਾਰਤ? ਸਾਡੇ ਨਾਲ ਕੋਈ ਤਲਕ ਨਹੀਂ, ਸਾਫ਼ ਹੈ, ਕੋਈ ਨੁਕਸਾਨ ਨਹੀਂ ਹੋਇਆ। ਨੁਕਸਾਨ ਨਹੀਂ ਹੋਇਆ ਹੈਗਾ। ਹਾਂਜੀ। ਪਾਕਿਸਤਾਨ ਆ ਕੇ ਫਿਰ ਲਾਹੌਰ ਅੰਦਰ ਇੰਟਰ ਹੋਏ ਤੁਸੀਂ? ਹਾਂਜੀ, ਲਾਹੌਰ ਆ ਕੇ ਉਤਰੇ ਫਿਰ? ਹਾਂਜੀ, ਲਾਹੌਰ ਅਸੀਂ ਸ਼ਾਦਰੇ। ਹਾਂ, ਉਧਰ ਕਾਫਲਾ ਆ ਗਿਆ, ਸਾਰਾ ਮਿਲ ਗਿਆ, ਤਾਂ ਸਾਡਾ ਸਾਨੂੰ ਮਿਲ ਗਿਆ, ਨਹੀਂ ਤਾਂ ਸਾਰੀ ਜ਼ਿੰਦਗੀ ਰੋਲ ਗਿਆ। ਹਾਂ, ਨਹੀਂ ਤਾਂ ਕੀ ਪਕੜਾ, ਉਦੋਂ ਟੈਲੀਫੋਨ ਸੀ ਜਾਂ ਕੋਈ ਲੱਭਣਾ ਨਹੀਂ, ਅੱਜ ਦੇ ਰੋਜ਼ ਲੱਭਦੇ ਨਹੀਂ ਬੰਦੇ, ਨਹੀਂ ਲੱਭਦੇ। ਅੱਛਾ, ਜਦੋਂ ਤੁਸੀਂ ਲਾਹੌਰ ਆ ਗਏ, ਲਾਹੌਰ ਆ ਕੇ ਫਿਰ ਅੱਗੇ ਕਿੱਧਰ ਦਾ ਸਫ਼ਰ ਕੀਤਾ? ਗੁਜਰਾਂਵਾਲਾ ਕਿਹੜੀ ਜਗ੍ਹਾ? ਫਿਰ ਆ ਕੇ ਗੁਜਰਾਂਵਾਲਾ ਕੜਿਆਲ, ਵਿਰਕਾਂ ਦੀ ਕੜਿਆਲ। ਅੱਛਾ, ਗੁਜਰਾਂਵਾਲੇ ਹਾਫਜ਼ਾਬਾਦ ਦੇ ਦਰਮਿਆਨ ਸੀ? ਨਹੀਂ। ਹਾਂ, ਗੁਜਰਾਂਵਾਲਾ ਜਿਹੜਾ ਹੈਗਾ ਹਾਫਜ਼ਾਬਾਦ, ਮੇਰੇ ਖਿਆਲ ਮੈਂ 3 ਸਾਲ ਉੱਥੇ ਰਹੇ, 4 ਇੱਧਰ ਆ ਗਏ। ਉੱਥੇ 3-4 ਸਾਲ ਰਹਿ ਕੇ ਵੀ ਜ਼ਿਮੀਂਦਾਰੀ ਕੀਤਾ? ਮਕਾਨ ਮਿਲ ਗਏ ਸੀ ਉੱਥੇ ਆਪਣੇ? ਮਕਾਨ ਮਿਲ ਗਿਆ ਸੀ। ਅੱਛਾ। ਤੇ ਜ਼ਮੀਨ ਵੀ ਪਿਛਲੀ ਮਿਲ ਗਈ ਸੀ। ਅੱਛਾ, ਫਿਰ ਇੱਥੇ ਆਉਣ ਦਾ ਕਿੱਦਾਂ ਸੋਚਿਆ? ਇੱਥੇ ਮੇਰੇ ਵਾਲ ਨੇ ਮੁਰੱਬਾ ਮੁੱਲ ਲਿਆ ਸੀ। ਅੱਛਾ, ਮੁੱਲ ਲਿਆ ਸੀਗਾ। 59 ਤਾਂ ਫਿਰ ਇੱਥੇ ਆ ਗਏ? 28 ਚੱਕ ਦੇ ਵਿੱਚ? 28 ਚ ਰਕਬਾ ਵਾ ਸੀਗਾ, ਤੇ ਬਾਕੀ ਰਿਹਾਇਸ਼ ਸਾਡੀ ਸਾਦਕਾਬਾਦ ਸੀ। ਅੱਛਾ, ਰਿਹਾਇਸ਼ ਤੁਹਾਡੀ ਸਾਦਕਾਬਾਦ ਸੀ, 28 ਚ ਸਿਰਫ ਰਕਬਾ ਆ। 28 ਚੱਕ ਦੇ ਆਲੇ ਦੁਆਲੇ ਦੇ ਪਿੰਡਾਂ ਦਾ ਪਤਾ ਵੀ ਕਿਹੜੇ ਕਿਹੜੇ ਪਿੰਡ ਆ? ਬਸ ਸੰਜਰਪੁਰ ਵਗੈਰਾ ਜਾਂ ਹੋਰ ਪਿੰਡਾਂ ਦੇ ਕੋਈ ਨਹੀਂ ਪਤਾ ਲੱਗਦਾ। ਚੱਕ 28 ਹੈ। ਅੱਛਾ, ਬਸ ਇਹੀ ਹੈ। ਇੱਥੇ ਹੁਣ ਜਿਹੜਾ ਜਗ੍ਹਾ ਸਾਦਕਾਬਾਦ ਬੈਠੇ ਆ ਤੁਸੀਂ, ਇਹ ਮਹਾਜਰ ਕਲੋਨੀ ਆ? ਹਾਂ, ਮਹਾਜਰ ਕਲੋਨੀ। ਯਾਨੀ ਉੱਥੋਂ ਹੀ ਸਾਰੇ ਆਏ ਆ? ਮਹਾਜਰ ਉੱਠ ਕੇ ਆਏ ਆ? ਨਹੀਂ, ਉਹਦਾ ਹੀ ਨਾਂ ਰੱਖਿਆ ਮਹਾਜਰ। ਨਹੀਂ, ਨਾਂ ਤਾਂ ਕਿਸੇ ਗੱਲ ਤੋਂ ਹੀ ਰੱਖਿਆ ਹੁੰਦਾ, ਐਵੇਂ ਤਾਂ ਨਹੀਂ ਰੱਖਿਆ ਹੁੰਦਾ। ਮਹਾਜਰ ਹੋਣੇ ਸਾਰੇ। ਪਤਾ ਆ ਕਿ ਇੱਥੋਂ ਕਿਹੜੇ ਕਿਹੜੇ ਬਰਾਦਰੀਆਂ ਜਾਂ ਕਿਹੜੇ ਕਿਹੜੇ ਜ਼ਿਲ੍ਹਿਆਂ ਚੋਂ ਉੱਠ ਕੇ, ਤਹਿਸੀਲਾਂ ਚੋਂ ਉੱਠ ਕੇ ਬੰਦੇ ਆਏ ਆ ਜਿਹੜੇ ਇੱਥੇ ਆ ਕੇ ਬੈਠੇ ਆ? ਨਹੀਂ। ਅੱਛਾ, ਕਿਉਂ ਨਾ ਕਿਸੇ ਪੁੱਛਿਆ? ਗੌਰੀ ਕੋਈ ਨਹੀਂ, ਸਾਨੂੰ ਕੀ ਜ਼ਰੂਰਤ ਪੁੱਛਣ ਕਿੱਥੋਂ ਆ ਪਏ? ਠੀਕ ਆ, ਕਿਹੜੇ ਰਸਤੇ ਮਾਰੇ? ਚਲੋ ਇਹ ਦੱਸੋ ਸਾਨੂੰ ਕਿ ਉੱਥੇ ਵੀ ਟਾਈਮ ਗੁਜ਼ਾਰਿਆ ਤੁਸੀਂ? ਗੁਜਰਾਂਵਾਲੇ ਵੀ ਨਹੀਂ ਗੁਜ਼ਾਰਿਆ, ਹਿੰਦੁਸਤਾਨ 'ਚ ਵੀ ਗੁਜ਼ਾਰਿਆ, ਫਿਰ ਇੱਥੇ ਆ ਕੇ ਵੀ ਤੁਸੀਂ ਉਮਰ ਦੇ 70 ਸਾਲ ਮਾਸ਼ਾਅੱਲਾ ਗੁਜ਼ਾਰ ਚੁੱਕੇ ਹੋ। ਕੀ ਫਰਕ ਆ ਤੁਹਾਨੂੰ? ਕੀ ਮਤਲਬ ਉੱਧਰ ਵਾਲੇ ਇੱਧਰ ਵਾਲੇ ਫਰਕ ਆ? ਮੁਆਜ਼ਨਾ ਕਰਕੇ ਸਾਨੂੰ ਦੱਸੋ। ਫਰਕ ਮੈਨੂੰ ਇਹ ਨਹੀਂ, ਮੈਂ ਜੇ ਕੈਂਪ 'ਚ ਬੈਠੇ ਸੀ, ਯਾਦ ਨਾਲ ਸਾਨੂੰ ਪਾਕਿਸਤਾਨ ਲੈ ਗਿਆ। ਅੱਛਾ, ਪਾਕਿਸਤਾਨ ਦੇ ਵਿੱਚ ਆਏ, ਇੱਧਰ ਮੁੱਠੀ ਪਈ, ਇੱਧਰ ਪਈ, ਮੈਨੂੰ ਸਮਝ ਨਹੀਂ ਕੀ ਹੈ, ਕੋਈ ਸਮਝ ਨਹੀਂ। ਅੱਛਾ, ਆਜ਼ਾਦ ਹੋ ਗਏ ਜੀ ਸੀ। ਹਾਂ, ਇਹ ਨਹੀਂ ਦੇਖਿਆ ਛੋਟਾ ਬੜਾ ਸਭ। ਚਲੋ, ਆਜ਼ਾਦੀ ਦਾ ਖੈਰ ਬਹੁਤ ਜ਼ਿਆਦਾ ਕੀਮਤ ਦੇਣੀ ਪਈ ਆ। ਕੀਮਤ ਤਾਂ ਦੇਣੀ ਪਈ ਆ, ਲੇਕਿਨ ਅਮਲ ਨਹੀਂ ਹੈ। ਅਮਲ ਨਹੀਂ ਹੈ। ਉਸ ਵੇਲੇ ਕਹਿੰਦੇ ਯਾਦ ਨਾਲ 5 ਨਮਾਜ਼ਾਂ ਪੜ੍ਹਾਂਗੇ, ਕੰਮ ਨਹੀਂ ਕਰਾਂਗੇ, ਬੜਾ ਕਿਸੇ ਨੇ ਕਰਾਂਗੇ। ਇੱਥੇ ਟੱਪਦੇ ਕੰਮ ਹੁੰਦਾ ਗਿਆ। ਮੈਂ ਆਜ਼ਾਦ ਹੋ ਗਏ ਆ। ਫਿਰ ਉਹ ਭੁੱਲ ਗਏ, ਕਦਰ ਭੁੱਲ ਗਈ ਸਾਰੀ, ਭੁੱਲ ਗਏ। ਹਾਂ, ਖੁਦਾ ਦੀ ਵਕਤ ਯਾਦ ਆਉਂਦਾ, ਰੋਟੀ ਨਹੀਂ ਕਈ ਰੋਟੀ ਨਹੀਂ ਮਿਲੀ, ਭੁੱਖੇ ਮਰ ਗਏ, ਠਹਿ ਮਰ ਗਏ, ਰੋੜ ਗਏ, ਸਭ ਚੀਜ਼ਾਂ ਭੁੱਲ ਗਏ। ਆਪਣੀ ਜਾਨ ਬੜੀ ਮੁਸ਼ਕਿਲ ਬਚਾ ਕੇ ਪਾਕਿਸਤਾਨ ਆਏ, ਲੇਕਿਨ ਅੱਗੋਂ ਅਨਪੜ੍ਹਾਂ ਦੇ ਵਾਸਤੇ ਗਏ, ਪੜ੍ਹੇ ਲਿਖੇ ਨਹੀਂ। ਬਣਿਆ ਬਣਾਇਆ ਮਿਲਿਆ ਯਾਰ, ਬਣਾਇਆ ਨਹੀਂ।
ਕਦਰ ਨਹੀਂ ਹੈਗੀ। ਉਹਦੀ ਕਦਰ ਹੈ। ਇੱਕ ਚੀਜ਼ ਬਣੀ ਮਿਲ ਜਾਂਦੀ ਹੈ। ਗੱਲਾਂ ਤਾਂ ਬਹੁਤ ਲੰਮੀਆਂ, ਲੇਕਿਨ ਮੈਂ ਨਹੀਂ ਲੰਬੀਆਂ ਕਰੋ ਗੱਲਾਂ। ਤੁਸੀਂ ਗੱਲਾਂ ਹੀ ਐਡੀ ਦੂਰ ਸੁਣਨ ਆਏ ਆ, ਤੁਹਾਡੀਆਂ ਗੱਲਾਂ ਹੀ ਸੁਣਨ ਆਏ ਆ। ਤੁਸੀਂ ਗੱਲਾਂ ਸਾਡੇ ਨਾਲ ਸਾਂਝੀਆਂ ਕਰੋ, ਜਿਹੜੀ ਜ਼ੇਨ 'ਚ ਹੈਗੀ ਆ, ਦਿਲ 'ਚ ਹੈਗੀ, ਉਹਨੂੰ ਬਾਹਰ ਕੱਢੋ। ਦੱਸੋ ਅੰਗਰੇਜ਼ ਦੌਰ ਦਾ ਤੇ ਪਾਕਿਸਤਾਨ ਦਾ ਉਦੋਂ ਦਾ ਦੌਰ ਦਾ ਦੱਸੋ ਨਾ ਕੀ ਫਰਕ ਸੀ। ਮੈਂ ਇਹ ਕਹਿਣਾ ਜੀ, ਅਗਰ ਬਰਤਾਨੀਆ ਆਇਆ 100 ਸਾਲ ਹੁਕੂਮਤ ਕਰ ਗਿਆ, ਮੁਗਲਾਂ ਕੋਲ ਧੋਖੇ ਨਾਲ ਲਈ ਜਾਂ ਕਿਵੇਂ ਲਈ ਹੁਕੂਮਤ ਲੈ ਕਰ ਗਿਆ, ਔਰ ਉਹਦੇ ਨਾਲ ਉਹਨਾਂ ਨੇ ਲਾਈਨਾਂ ਵਿਛਾਈਆਂ, ਨਹਿਰਾਂ ਕੱਢੀਆਂ, ਹੱਡ ਬੰਨੇ, ਨਿਜ਼ਾਮ ਤਾਂ ਅੱਜ ਵੀ ਉਹਨਾਂ ਦੇ ਚੱਲਣ ਡਿਆ, ਮੁਰੱਬੇ ਬੰਦੀਆਂ ਕੀਤੀਆਂ। ਕਾਗਜ਼ ਅੱਜ ਕਾਗਜ਼ਾਤ ਤੁਸੀਂ ਲੈਣਾ ਤਾਂ ਬਰਤਾਨੀਆ ਮਿਲ ਸਕਦਾ, ਤੁਹਾਡਾ ਕਾਗਜ਼ ਸਿੱਧਾ ਸ਼ਾਮ ਨੂੰ ਨਹੀਂ ਮਿਲਣਾ, ਨਹੀਂ ਮਿਲਣਾ ਹੈਗਾ। ਸੱਚੀ ਗੱਲ ਆ ਤੁਹਾਡੀ। ਆਈ ਸਮਝ। ਲੇਕਿਨ ਇਹ ਇਨਸਾਫ ਕਿੱਦਾਂ ਕਰਦੇ ਸੀ? ਇਨਸਾਫ ਬੈਠੇ ਆ, ਸਬਰ ਕਰਕੇ ਬੈਠੇ। ਵੈਸੇ ਉਹ ਚੀਜ਼ ਨਹੀਂ ਜਿਹੜੀ ਉਹਨਾਂ ਦੌਰ ਸੀ, ਜਿੱਥੇ ਮਾਰੀ ਰਾਤ ਹੀ ਪੈਣ ਕੋਈ ਹੱਥ ਨਹੀਂ ਲਾ ਸਕਦਾ ਸੀ। ਹੁਣ ਤਾਂ ਭਾਈ ਉੱਥੇ ਜਾ ਨਹੀਂ ਸਕਦੀ ਇੱਥੇ। ਸਹੀ ਗੱਲ, ਮਹਿਫੂਜ਼ ਨਹੀਂ ਕੁਛ ਵੀ ਹੈਗਾ। ਇਨਸਾਫ ਦਾ ਮਾਮਲਾ ਕਿੱਦਾਂ ਸੀ ਉਦੋਂ? ਇਨਸਾਫ ਦਾ ਮਾਮਲਾ ਤੁਹਾਨੂੰ ਪਤਾ ਵੀ ਜਿਹੜਾ ਪਿੱਛੋਂ ਅਤੜਾ ਆ ਗਈ 14 ਸਾਲ ਦਾ ਮੁੰਡਾ ਇਹ ਆ ਤੇ ਨਹੀਂ ਆ। ਨਹੀਂ ਪਹਿਲੇ ਦੀ ਗੱਲ ਕਰਦੇ ਆ, ਉਦੋਂ ਕੀ ਸੀ? ਅੰਗਰੇਜ਼ ਦੇ ਦੌਰ ਦੀ ਤੁਸੀਂ ਗੱਲ ਕੀਤੀ ਆ। ਹਾਂਜੀ, ਅੰਗਰੇਜ਼ ਦੇ ਦੌਰ ਦੀ ਗੱਲ ਕੀਤੀ ਆ। ਅੰਗਰੇਜ਼ ਦੇ ਦੌਰ ਦੇ ਵਿੱਚ ਇਨਸਾਫ ਦਾ ਕਿਸ ਤਰ੍ਹਾਂ ਦਾ ਮਿਆਰ ਸੀ? ਇਨਸਾਫ ਦੇ ਮੇਰੇ ਦਾਦੇ ਕੋਈ ਪੁਲਿਸ ਫੜ ਕੇ ਲੈ ਮਾਰ ਦਾ ਹੁਕਮ ਨਹੀਂ ਸੀ, ਮਾਰਨਾ ਨਹੀਂ, ਅਦਾਲਤ ਜਾਣੇ, ਅਦਾਲਤ ਦਾ ਕੰਮ ਜਾਣੇ। ਇੱਥੇ ਪਹਿਲੇ ਸਫਾਈ ਕਰ ਲੈਂਦੇ, ਮੁੜ ਕੇ ਮੰਨ ਗਿਆ ਜੀ, ਮੰਨਣ ਤਾਂ ਆਪੇ। ਕੋਈ ਹੋਰ ਵਾਕਿਆ ਸੁਣਾ ਦਿਓ ਸਾਨੂੰ, ਕੋਈ ਅਗਰ ਯਾਦ ਆਉਂਦਾ ਤੁਹਾਨੂੰ ਉੱਥੋਂ ਦਾ। ਕਿਹੜਾ ਵਾਕਿਆ ਸੁਣਾ? ਕੋਈ ਸੁਣਾ ਦਿਓ, ਆਪਣੇ ਜ਼ਿਹਨ ਤੇ ਜ਼ੋਰ ਪਾ ਕੇ ਸਾਨੂੰ ਗੱਲਬਾਤ ਉੱਥੋਂ ਦੀ ਕੋਈ ਯਾਦ। ਕੋਈ ਮੇਲੇ ਮੂਲੇ ਵੀ ਲੱਗਦੇ ਸੀ, ਉੱਥੇ ਜਾਂਦੇ ਹੁੰਦੇ ਸੀ ਜਾਂ ਮੇਲੇ ਮੁੱਲੇ ਲੱਗਦੇ ਹੁੰਦੇ ਸੀ। ਕਦੀ ਜਵਾਨੀ ਹੁੰਦੀ ਕੋਈ ਨਹੀਂ, ਉਹ ਪੈਸਾ ਕਿੱਥੇ ਹੁੰਦਾ। ਮੇਲੇ ਜਾਂਦੇ ਸੀ, 4 ਆਨੇ 8 ਆਨੇ 10 ਆਨੇ, ਸਾਨੂੰ ਕੋਈ 2 ਬਣਾ 4 ਆਨੇ ਮਿਲੇ। ਅੱਛਾ, ਮੇਲੇ ਵਾਸਤੇ ਉਦੋਂ ਆਨੇ ਹੀ ਚੱਲਦੇ ਹੁੰਦੇ ਸੀ। ਆਨੇ ਪੈਸੇ ਹੁਣ ਹਜ਼ਾਰਾਂ ਦਾ ਨੋਟ ਹੋ ਗਿਆ। 4 ਆਨੇ 8 ਆਨੇ ਤਾਂ ਖੈਰ ਅਸੀਂ ਵੀ ਚਲਾਏ ਆ। ਹਾਂਜੀ, ਆ ਹੁਣ ਕੀ ਬੰਦ ਹੋਏ ਆ, ਉਹ ਪਹਿਲਾਂ ਦੀਆਂ ਗੱਲਾਂ ਆ। ਯਾਨੀ ਉਦੋਂ ਸਕੂਨ ਸੀਗਾ, ਅਫਰਾ ਤਫਰੀ ਨਹੀਂ ਸੀ ਐਡੀ। ਯਾਰ ਰਾਤ ਨੂੰ ਮੈਨੂੰ ਇੰਨਾ ਪਤਾ ਕਿ ਰਾਤ ਨੂੰ ਸਿੱਖਾਂ ਦਾ ਪਿੰਡ ਆ ਗਿਆ ਨਾ, ਮੁਸਲਮਾਨ ਧੀ ਭੈਣ ਤੁਰੀ ਆਉਂਦੀ ਹੈ ਤੇ ਸਿੱਖਾਂ ਨੇ ਪੁੱਛਿਆ ਬੀਬੀ ਕਿੱਥੇ ਜਾਣਾ? ਅੱਛਾ, ਹੁਣ ਫਲਾਣੇ ਪਿੰਡ ਜਾਣਾ। ਅੱਛਾ, ਕਹਿੰਦਾ ਮੁੰਡੇ ਸੱਦਣਗੇ, ਤੁਹਾਡੀ ਭੈਣ ਲੱਗੀ ਛੱਡ ਕੇ। ਵਾਹ ਬੱਲੇ। ਅੱਜ ਸਿੱਖ ਸਾਡੇ ਮੁਖਾਲਿਫ ਹੋਏ, ਸਿਰਫ ਇੰਡੀਆ ਦੇ ਕਹਿਣ ਦੇ ਉੱਤੇ ਹਿੰਦੂਆਂ ਨੇ। ਅਗਰ ਉਹ ਨਾ ਮੁਖਾਲਿਫ ਹੁੰਦੇ ਤਾਂ ਅਸੀਂ ਆਪਣੀ ਜਗ੍ਹਾ 'ਤੇ ਬੈਠੇ ਸੀ। ਸਿਰਫ ਸਾਨੂੰ ਸਿੱਖਾਂ ਦੇ ਜ਼ੋਰ 'ਤੇ ਕੱਢਿਆ ਉੱਥੋਂ, ਬਾਕੀ ਹਿੰਦੂ ਪਾਵਰ ਨਹੀਂ ਸੀ। ਅੱਜ ਹਿੰਦੂ ਪਾਵਰ ਆ ਹੋ ਗਿਆ, ਸਿੱਖ ਕਮਜ਼ੋਰ ਹੋ ਗਿਆ। ਸਿੱਖ ਫਿਰ ਉਹਨਾਂ ਦੇ ਮਰਹੂਨੇ ਮਿੰਨਤ ਆ, ਹੁਣ ਥੱਲੇ ਪੈ ਗਏ ਜੀ, ਖਤਮ ਹੋ ਗਿਆ। ਠੀਕ ਆ, ਉਹ ਤਾਂ ਖੈਰ ਉਹਨਾਂ ਦਾ ਚਲੋ ਆਪਣਾ ਨਿਜ਼ਾਮ ਆ। ਜਿਹੜਾ ਬੜਾ ਆ ਉਹਦੀ ਹੁਕੂਮਤ ਆ, ਜਿਹੜਾ ਜ਼ਿਆਦਾ ਤਾਦਾਦ ਵਿੱਚ ਆ ਉਹਦੀ ਹੁਕੂਮਤ ਆ। ਇਹ ਤਾਂ ਕੋਈ ਐਸੀ ਗੱਲ ਨਹੀਂ ਹੈਗੀ। ਲੇਕਿਨ ਇਹ ਆ ਕਿ ਇਹ ਬਾਕੀ ਇਸ ਗੱਲ ਮਤਲਬ ਹੋਰਾਂ ਬੰਦਿਆਂ ਕੋਲ ਵੀ ਸੁਣੀ ਆ ਕਿ ਉਹ ਜਿਹੜੇ ਬੰਦੇ ਨਾ ਇੱਦਾਂ ਧੀਆਂ ਭੈਣਾਂ, ਬੇਸ਼ੱਕ ਮੁਸਲਮਾਨ ਦੀ ਆ, ਹਿੰਦੂ ਦੀ ਆ, ਸਿੱਖ ਦੀ ਆ, ਉਹ ਆਪਣੀ ਧੀ ਭੈਣ ਹੀ ਸਮਝਦੇ ਸੀਗੇ। ਅੱਖ ਦੇ ਵਿੱਚ ਹਯਾ ਸ਼ਰਮ ਹੈਗੀ ਸੀ। ਮੈਨੂੰ ਦੱਸੋ ਸਾਡੀ ਧੀ ਭੈਣ ਸਾਡੀ ਮਿਸਾਲ ਹੈ, ਰਾਤ ਦੇ ਬਾਹਰ ਉੱਥੇ ਕੱਢ ਕੇ ਤੇ ਦੇਖੋ, ਤੁਸੀਂ 2 ਮਿੰਟ ਪੈਦਲ ਤੇ ਜਾ ਕੇ ਦੇਖੇ, ਜੇ ਮੁੜ ਕੇ ਆ ਗਏ। ਘਰ 'ਚ ਨਹੀਂ ਬੰਦਾ ਸੁਣਿਆ ਛੱਡ ਸਕਦਾ, ਤੁਸੀਂ ਬਾਹਰ ਕੱਢਣ ਦੀ ਗੱਲ ਕਰਦੇ ਆ। ਹਾਲਾਤ ਬਹੁਤ ਖਰਾਬ ਹੋ ਗਏ। ਸਾਡੇ ਹਾਲਾਤ ਕਿਉਂ ਖਰਾਬ ਹੋਏ? ਸਾਡੀ ਹੁਕੂਮਤ ਦੀ ਕਮਜ਼ੋਰੀ ਹੈ। ਹਾਂ, ਕਮਜ਼ੋਰੀ ਨਾ ਹੋਵੇ। ਅੱਛਾ, ਜਿਸ ਤਰ੍ਹਾਂ ਤੁਸੀਂ ਹੁਣ ਆਹ ਗੱਲ ਸੁਣਾਈ ਆ ਕਿ ਉੱਥੇ ਔਰਤ ਬੱਚੀ ਜਾਂ ਕਿਸੇ ਦੀ ਜਾਂਦੀ ਸੀਗੀ ਤੇ ਉਹ ਬੜਾ ਇਹਤਰਾਮ ਦੇ ਨਾਲ, ਤਹੱਫਜ਼ ਦੇ ਨਾਲ ਉਹਨੂੰ ਘਰ ਤੱਕ ਛੱਡ ਕੇ ਆਉਂਦੇ ਸੀਗੇ। ਕੋਈ ਇੱਦਾਂ ਦੀ ਸਾਂਝ ਹੋਰ ਦੱਸ ਦਿਓ ਸਾਨੂੰ। ਹੋਰ ਮੇਰੇ ਕੋਈ ਨਹੀਂ, ਮੈਂ ਤੁਹਾਨੂੰ ਦੱਸਦਾ ਵੀ ਇੰਨੀ ਇੱਜ਼ਤ ਹੁੰਦੀ ਸੀ ਬਰਤਾਨੀਆ ਦੌਰ ਦੇ ਵਿੱਚ, ਕਿ ਹੁਕੂਮਤ ਸੀ। ਹੁਣ ਹੁਕੂਮਤ ਇੱਦਾਂ ਨਹੀਂ, ਉਹ ਹੁਕੂਮਤ ਨਹੀਂ ਬਣਦੀ। ਸਹੀ, ਨੈਣਾ ਵਿਛਾ ਗਿਆ, ਮੇਰੇ ਬੇ ਕਰ ਗਿਆ, ਆਪਣੇ ਨਹਿਰਾਂ ਕੱਢ। ਨਿਜ਼ਾਮ ਤਾਂ ਚੌਥਾ ਹਜੇ ਵੀ ਉਹਨਾਂ ਦਾ ਹੀ ਚੱਲਣ ਡਿਆ, ਇਹ 'ਚ ਤਾਂ ਕੋਈ ਸ਼ੱਕ ਵਾਲੀ ਗੱਲ ਨਹੀਂ। ਉਹ 100 ਸਾਲ ਦਾ ਅੱਗੇ ਸੋਚਦੇ ਸੀ। ਤੇ ਮਰਬੇ ਹਰ ਮਰਬੇ ਦੇ ਬੁਰਜੀ ਲਾਈ ਆ, ਪੱਥਰ ਲਾਇਆ, ਇੱਥੇ ਭਾਈ ਬੰਦਾ ਇੱਧਰ ਹੈ, ਮੇਰਾ ਇੱਧਰ। ਹੱਦਬੰਦੀਆਂ ਤਾਂ ਉਹੀ ਆ। ਹਾਂ, ਪਰ ਯਾਰ ਬੱਕਰੀ ਹੱਥ ਨਹੀਂ ਆਉਣਾ ਜਿਹੜਾ ਅੱਜ ਦਾ ਦਿਨ ਜੀ, ਹਾਂਜੀ, ਕੱਲ ਨੂੰ ਤੁਹਾਨੂੰ ਨਹੀਂ ਮਿਲਣਾ। ਇਹ ਬਿਲਕੁਲ ਸਹੀ ਗੱਲ ਹੈ। ਪਤਾ ਨਹੀਂ ਕੀ ਹੋਣਾ, ਕੀ ਹੋਣਾ, ਕੋਈ ਪਤਾ ਨਹੀਂ ਕੀ ਹੋਣਾ। ਇਹ ਜਿਹੜਾ ਪਿੰਡ ਤੁਸੀਂ ਆਪਣਾ ਦੱਸਿਆ ਆ ਢੇਰੀਆਂ, ਤਹਿਸੀਲ ਨਕੋਦਰ, ਜ਼ਿਲ੍ਹਾ ਜਲੰਧਰ, ਇੱਥੇ ਦੇ ਗੁਰਪ੍ਰਤਾਪ ਸਿੰਘ ਵਡਾਲਾ ਸਾਹਿਬ ਜਿਹੜੇ ਨਾ ਉਹ MLA ਰਹੇ ਆ, ਤੇ ਕਾਫੀ ਹੁਣ ਤਾਂ ਡਿਵੈਲਪ ਹੋ ਗਿਆ ਉਹ ਏਰੀਆ। ਜੋ ਛੱਡ ਗਿਆ ਸੀ ਉਹ ਤਾਂ ਨਹੀਂ ਮਿਲਣਾ ਹੈਗਾ।
ਤੇ ਬਾਕੀ ਤੁਸੀਂ ਸਾਨੂੰ ਇਹ ਦੱਸੋ ਵੀ ਕੀ ਪੈਗਾਮ ਦੇਣਾ ਚਾਹੁੰਦੇ ਹੋ ਉਧਰ ਵਾਲੀ ਜਾਂ ਇੱਧਰ ਵਾਲੀ ਆਵਾਮ ਜਿਹੜੀ ਨਵੀਂ ਨਸਲ ਆ ਉਹਨਾਂ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਹੋ? ये कमाए कुरान और हदीस के मुताबिक चलने की कोशिश करन यानी मोहब्बत है इस्लाम तय ना ते जे उदा को मोहब्बत नहीं इस्लाम तो सब मोहब्बत नहीं होनी ना इस्लाम ने ਬਿਲਕੁਲ ਜੀ, ਇਹ 'ਚ ਤਾਂ ਕੋਈ ਸ਼ੱਕ ਵਾਲੀ ਗੱਲ ਨਹੀਂ। ਇਸਲਾਮ ਮੰਨਣਾ ਨਾ ਮੁਹੱਬਤ ਹੋਣੀ ਹੈ। ਇਸਲਾਮ ਤਾਂ ਹੈ ਹੀ ਮਤਲਬ ਮੁਹੱਬਤ ਖੂਬਤ ਰਵਾਦਾਰੀ ਦਾ ਦੀਨ ਆ। ਸਾਡੀ ਲੇਕਿਨ ਮਸਲਾ ਇਹ ਆ ਕਿ ਅਸੀਂ ਲੋਕ ਜੋ ਅਸੀਂ ਆ ਬਣ ਗਏ ਆ ਉਹ ਇਸਲਾਮ ਨਹੀਂ ਹੈਗਾ। ਮੇਰੀ ਇਸਲਾਮ ਤੇ ਪੂਰਾ ਚੱਲ ਨਹੀਂ ਰਹੇ ਹੈਗੇ। ਮੇਰੀ ਦੁਆ ਇਹ ਹੈ ਕਿ ਅੱਲਾਹ ਤਾਲਾ ਨੇਕ ਕਰਨ ਦੀ ਹਿੰਮਤ ਦੇ, ਨੇਕ ਕੰਮ ਕਰਨ ਦੀ, ਬੁਰਾ ਕੰਮ ਕਰਨ ਦੀ ਨਾ ਦੇਵੇ। ਲੇਕਿਨ ਇਹ ਹੈ ਕਿ भी तो काम बहुत खराब है, यानी सही नहीं होता है, बड़ी मुश्किल है। ठीक है। हाँ जी, इन्नी कदे आम हो गई नहीं असी सुधरे, लेकिन असी की सुधरना है थोड़ी है। औरतों की हुकूमत शाह मारे बुरे हाल पाकिस्तान को इवें बने, लखा जाना देख पाकिस्तान बने, लेकिन बिल्कुल सही गल है रोटी। बड़ा दुख होता खुदा की कसम, साढ़े सामने लाश रोटी नसीब नहीं निकली। यानी तुसी अपनी अखां नाल लाशां इस तरह देखियां? सारी बहुत जुल्म है। जान दे लगे नशे भजे पाकिस्तान आवड़े हैं, पर अगो फिर कुत्ते के वास्ते। ठीक है, इंसानियत है नहीं, इंसानियत नहीं है। चलो, हालांकि जो गैर मजहब है ना वो अपने पता नहीं दीन समझदा, अपना उच्चा समझ। साढ़े मतलब इस्लामी तय ना इस्लाम नहीं समझते, जे इस्लाम समझते हो तो हर एक दे राम दा दिल हाथ रख, नहीं कोई नहीं समझता। कुरान की कह रही है, हदीस की कह रही है, साढ़े नबी ने की किया है, अल्लाह की ज़ात की कह रही है, अभी ये नहीं साढ़े ये नहीं, ये है आ जाओ खा लो जो आंदा बस। ਅਸਲ ਦੇ ਵਿੱਚ ਮੈਂ ਉਹੀ ਗੱਲ ਕੀਤੀ ਨਾ ਕਿ ਇਸਲਾਮ ਦੇ ਮੁਤਾਬਕ ਨਹੀਂ ਚੱਲ ਰਹੇ ਹੈਗੇ। ਅਗਰ ਚੱਲਦੇ ਹੋਣ ਤਾਂ ਸਾਨੂੰ ਕਿਸੇ ਨੂੰ ਸਫਾਈ ਦੇਣ ਦੀ ਲੋੜ ਨਹੀਂ ਪਈ। ਇਸਲਾਮ ਸਾਡਾ ਇਹ ਕਹਿ ਰਿਹਾ, ਸਾਡੇ ਤਾਂ ਅਮਲ ਤੋਂ ਲੋਕਾਂ ਨੇ ਮਤਲਬ ਦੇਖ ਕੇ ਹੀ ਕਹਿਣਗੇ ਯਾਰ ਵਾਕਈ ਜੋ ਹੈ ਉਹ ਜੋ ਸੁਣਿਆ ਆ ਉਹ ਹੀ ਆ। ਲੇਕਿਨ ਅਸੀਂ ਆਪੋਜ਼ਿਟ ਚੱਲ ਰਹੇ ਹਾਂ, ਜੋ ਚੀਜ਼ ਕਹੀ ਜਾਂਦੀ ਆ ਉਹਦੇ ਉਲਟ ਚੱਲਦੇ ਆ। ਹੁਣ ਦੇਖੋ ਇਸਲਾਮ ਦੇ ਬਾਰੇ ਹਜ਼ਰਤ ਉਮਰ ਰਜ਼ੀ ਅੱਲਾਹ ਤਾਲਾ ਨੂੰ ਮੈਂ ਗੱਲ ਕਰ ਤੁਹਾਨੂੰ ਮੁਖਤਸਰ ਕਰ ਦਿੰਦਾ ਕਿ ਆਪਦੇ ਬੱਚੇ ਦੀ ਪੈਦਾਇਸ਼ ਹੋ ਗਈ ਸੀ ਹਜ਼ਰਤ ਉਮਰ ਬੱਚੇ ਕੋਲ, ਤੇ ਆਪਨੇ 80 ਕੋੜੇ ਨਾਫੇ ਕੀਤੇ। ਬਿਲਕੁਲ ਕੀਤੇ ਔਰ 40 ਕੋੜੇ ਆਪ ਦੀ ਜਾਨ ਖਤਮ ਹੋਈ, 40 ਕੋੜੇ ਉਹਦੀ ਕਬਰ ਤੇ ਮਾਰੇ ਸੀ, ਕਬਰ ਤੇ ਪੂਰੀ ਕੀਤੇ, ਇਨਸਾਫ ਦਾ ਤਕਾਜ਼ਾ ਪੂਰਾ ਕੀਤਾ ਸੀ। ਆ ਵਕਤ ਬਾਦਸ਼ਾਹ ਦੀ ਹੁਕਮਰਾਨ ਸੀ, ਉਹ ਵੀ ਤੇ ਇਨਸਾਫ ਸੀ ਨਾ। ਤੇ ਇੱਥੇ ਆਪਣਾ ਬੱਚਾ ਜੋ ਮਰਜੀ ਗਏ ਦੂਏ ਫੜ ਗਏ। ਠੀਕ ਆ ਬਾਬਾ ਜੀ, ਸਾਨੂੰ ਬੜਾ ਮਤਲਬ ਚੰਗਾ ਲੱਗਾ, ਤੁਹਾਡੇ ਕੋਲ ਕਾਫੀ ਮਾਲੂਮਾਤ ਮਿਲੀ ਆ। ਬਹੁਤ ਸ਼ੁਕਰੀਆ ਜਨਾਬ ਤੁਹਾਡਾ। ਅੱਲਾਹ ਤਾਲਾ ਤੁਹਾਡੀ ਸਿਹਤ ਤੰਦਰੁਸਤੀ ਰੱਖੇ, ਤੇ ਫਿਰ ਕਿਤੇ ਮੌਕਾ ਮਿਲਿਆ ਤਾਂ ਤੁਹਾਡੇ ਕੋਲ ਫਿਰ ਗੱਲਾਂ ਬਾਤਾਂ ਪੁੱਛ ਲਵਾਂਗੇ। ਬਸ ਯਾਰ, ਸ਼ੁਕਰੀਆ ਜੀ।